Foreign Secretary Vikram Misri to visit China on January 26th. Misri to meet Chinese Vice Foreign Minister Sun Weidong, discuss resumption of travel, visa, Mansover Yatra, trade issues and concerns over hydropower project may come up. ਜਦੋਂ ਕੋਈ ਫੋਰਨ ਡਿਗਨਿਟਰੀ ਆ ਰਿਹਾ ਹੈ ਸਭ ਤੋਂ ਜ਼ਿਆਦਾ ਰੋਲ ਤਾਂ ਫੋਰਨ ਮਿਨਿਸਟਰੀ ਔਰ ਫੋਰਨ ਸੈਕਟਰੀ ਦਾ ਹੁੰਦਾ, ਹੈਂਡਲ ਉਹਨੇ ਕਰਨਾ ਹੁੰਦਾ ਵੀ ਐਸੀ ਕਿਹੜੀ ਐਮਰਜੈਂਸੀ ਹੈ ਕਿ 26 ਬਿਨਾਂ ਇਹ ਪਹਿਲਾਂ ਕੋਈ ਅਨਪਲੈਨਡ ਜਿਹੜਾ ਹੈ ਉਹ ਫੋਰਨ ਸੈਕਟਰੀ ਚਾਈਨਾ ਜਾ ਰਿਹਾ। 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਵੀ ਖਵਾਈ, ਜਲਾਲਤ ਵੀ ਲਈ, ਬੜੇ ਬੜੇ ਬਿਆਨ ਵੀ ਦਿੱਤੇ, ਟਿਕਟੌਕ ਸਮੇਤ ਕਈ ਐਪਾਂ ਚਾਈਨਾ ਦੀਆਂ ਬੈਨ ਕੀਤੀਆਂ, ਪਰ ਅਲਟੀਮੇਟਲੀ ਜਾ ਕੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਚੀਨ ਦੇ ਨਾਲ ਅਲਾਇੰਸ ਕਰਨਾ ਹੀ ਸਾਡੇ ਫਾਇਦੇ 'ਚ ਹੈ। व्यूअर्स वेलकम बैक ऑन प्रोग्राम। सो व्यूअर्स गलबात तक करन जा रहे हैं कि व्यूअर्स इवें जापदा है कि ट्रंप की घूरी ने पार्टी हाकमां दे साथ सुकाए हुए ने और भारत के विदेश सकत्तर विक्रम मिश्री वालों 26 जनवरी को अपना चीन का दौरा रख लिया गया है। और हालांकि इंडोनेशिया के प्रेजिडेंट 26 जनवरी को रिपब्लिक डे परेड मौके ਜਿਹੜੇ ਮੁੱਖ ਮਹਿਮਾਨ ਹੋਣਗੇ, ਪਰ ਫੋਰਨ ਸੈਕਟਰੀ ਚੀਨ ਬੈਠਾ ਹੋਵੇਗਾ। ਕੀ ਭਾਰਤ ਹੁਣ ਚੀਨ ਅੱਗੇ ਨਤਮਸਤਕ ਹੋਵੇਗਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਵੇਂ ਮੈਂ ਕਿਹਾ ਸੀ ਕਿ ਵੀ ਪ੍ਰੈਜ਼ੀਡੈਂਟ ਟਰੰਪ ਦਾ ਆਉਣਾ ਜਾਂ ਉਹਨਾਂ ਦੀ ਇਨੋਗ੍ਰੇਸ਼ਨ ਤੋਂ ਬਾਅਦ ਐਗਜ਼ੈਕਟਿਵ ਆਰਡਰਸ ਔਰ ਰਵੱਈਆ ਇਹ ਬਹੁਤਿਆਂ ਦੇ ਲਈ ਤਾਂ ਇਵੇਂ ਹੀ ਆ, ਖਾਸ ਤੌਰ 'ਤੇ ਜੇ ਇੰਡੀਅਨ ਕਾਂਟੈਕਸਟ ਕਹਿਣਾ ਹੋਏ ਕਿ ਜਿਵੇਂ ਕਬੂਤਰਾਂ ਦੇ ਵਿਚਾਲੇ ਬਿੱਲੀ ਛੱਡ ਦਿੱਤੀ ਹੋਏ ਔਰ ਇੰਨੀ ਘਬਰਾਹਟ, ਇੰਨੇ ਸਾਹ ਸੁੱਕੇ ਔਰ ਉਹ ਸਾਰੇ ਦਾ। ਔਰ ਇਸ ਸਾਰੇ 'ਚ ਇੱਕ ਪਾਰਟ ਕਿਉਂਕਿ ਅਜੇ ਤੱਕ ਅਮਰੀਕਾ ਨੇ ਤਾਂ ਘਾ ਨਹੀਂ ਪਾਇਆ। ਹਾਲਾਂਕਿ ਐਸ ਜੈ ਸ਼ੰਕਰ ਨੇ ਇਹ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਕਿ ਜੀ ਦੇਖੋ ਸਹੁੰ ਚੁੱਕਣ ਤੋਂ ਬਾਅਦ ਜਿਹੜੀ ਪਹਿਲੀ ਮੀਟਿੰਗ ਉਹਨੇ ਕੀਤੀ ਕੁਆਡ ਦੇ, ਉਹਦੇ 'ਚ ਵੀ ਮੈਂ ਸੀ ਔਰ ਫਿਰ ਮੇਰੇ ਨਾਲ 1-to-1 ਕੀਤੀ, ਪਰ ਇਹ ਹਕੀਕਤ ਨਹੀਂ ਦੱਸੀ ਵੀ ਹੋਇਆ ਕਿ ਉਸ ਮੀਟਿੰਗ ਉਹ ਤਾਂ ਜਦੋਂ ਸਟੇਟ ਡਿਪਾਰਟਮੈਂਟ ਦੀ ਸਟੇਟਮੈਂਟ ਵੀ ਆਈ ਔਰ ਮਾਰਕੋ ਰੂਬੀਓ ਜਿਹੜਾ ਉਹਨਾਂ ਨੇ ਵੀ ਆਪਣੇ ਵੈਬ 'ਤੇ ਜਿਹੜਾ ਆਪਣੇ ਸਾਈਟ 'ਤੇ ਪਾਇਆ ਕਿ ਜੀ ਉਹਨਾਂ ਨੇ ਇੰਡੀਆ ਨੂੰ ਕਿਹਾ ਕਿ ਵੀ ਇਹ ਜਿਹੜੇ ਇਲੀਗਲ ਨੇ ਇਹਨਾਂ ਨੂੰ ਲੈਣ ਦੀ ਗੱਲ ਕਰੋ। ਔਰ ਉਸ ਤੋਂ ਬਾਅਦ ਜਿਹੜਾ ਈਵਨ ਦਾ ਹਿੰਦੂ ਦੀ ਜਿਹੜੀ ਸੁਹਾਸਨੀ ਹੈਦਰ ਹੈ ਉਹਨੇ ਵੀ ਕਿਹਾ ਵੀ ਐਸ ਜੈ ਸ਼ੰਕਰ ਨੇ ਝੂਠ ਕਿਉਂ ਬੋਲਿਆ, ਉਹਨੂੰ ਇਹ ਗੱਲ ਆਪਣੇ ਕਲੀਅਰ ਕਰਨੀ ਚਾਹੀਦੀ ਸੀ ਕਿ ਜਿਹੜੀ ਪਹਿਲੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਇਹ ਇਲੀਗਲ ਨੂੰ ਲੈਣ ਦਾ ਹੀ ਮੁੱਦਾ ਚੁੱਕਿਆ ਉਹਨਾਂ ਨੇ। ਸੋ ਯਾਨੀ ਮਜ਼ਾਰ ਹੈ ਵੀ ਅਮਰੀਕਾ ਨੇ ਪਹਿਲੀ ਆਖੇ ਇਹਨਾਂ ਨੂੰ ਇਹ ਦਿਖਾਈ ਵੀ ਪਹਿਲਾਂ ਤਾਂ ਜਿਹੜਾ 18,000 ਹੈ ਇਹਨੂੰ ਚੁੱਕੋ, ਲੋ ਜਿਹੜੇ ਜਿਹਨਾਂ ਦੀਆਂ ਲੀਗਲ ਆਪਸ਼ਨ ਸਾਰੀਆਂ ਖਤਮ ਹੋ ਚੁੱਕੀਆਂ ਨੇ। ਹਾਲਾਂਕਿ ਕੱਲ੍ਹ ਜਦੋਂ ਮੈਂ ਡਿਸਕਸ਼ਨ ਇਸ ਟੌਪਿਕ ਦੇ ਉੱਤੇ ਕਰਦੇ ਹਾਂ ਫਿਗਰ ਦੇ ਰਿਹਾ ਸੀ ਕਿ ਵੀ ਇਹ ਤਾਂ ਉਹ ਨੇ ਜਿਨ੍ਹਾਂ ਕੋਲ ਲੀਗਲ ਆਪਸ਼ਨ ਨਹੀਂ, ਅਦਰਵਾਈਜ਼ 2 ਤੋਂ 2.5 ਲੱਖ ਜਿਹੜਾ ਹੈ ਉਹ ਇੰਡੀਅਨ ਹੈ। ਹੁਣ ਜਿਹੜੀ ਫਿਗਰ ਆ ਰਹੀ ਹੈ ਵੀ ਕੁੱਲ ਮਿਲਾ ਕੇ 7 ਤੋਂ 8 ਲੱਖ ਹੈ, ਕਲੋਜ਼ ਟੂ 1 ਮਿਲੀਅਨ ਜਿਹੜੇ ਨੇ ਉਹ ਇੰਡੀਅਨ ਨੇ। ਔਰ ਇਹ ਅਜੇ ਤਾਂ ਸ਼ੁਰੂਆਤੀ ਦੌਰ ਹੋਏਗਾ ਔਰ ਅਜੇ ਤਾਂ ਇਹ ਹੋਏਗਾ ਕਿ ਵੀ ਇਹਦਾ ਬਿੱਲ ਕਿਹਨੇ ਦੇਣਾ, ਜਿਹੜੇ ਜਹਾਜ਼ਾਂ 'ਚ ਭਰ ਕੇ ਜਾਣੇ ਨੇ। ਟਰੰਪ ਨੇ ਆਪਣੇ ਕੋਲੋਂ ਨਹੀਂ ਇਹ ਬਿੱਲ ਦੇਣੇ, ਉਹਨਾਂ ਨੂੰ ਕਹਿਣਾ ਵੀ ਗੌਰਮੈਂਟਾਂ ਨੂੰ ਕਿ ਵੀ ਤੁਸੀਂ ਵੀ ਸ਼ੇਅਰ ਕਰੋ। ਹੁਣ ਇਹ ਜਦੋਂ ਖਬਰ ਆਈ ਗਈ ਫਿਰ ਐਸ ਜੈ ਸ਼ੰਕਰ ਨੇ ਮਾਰਿਆ ਯੂ ਟਰਨ ਔਰ ਉਸਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਇੰਡੀਆ ਆਲਵੇਜ਼ ਓਪਨ ਟੂ ਲੈਜੀਟੀਮੇਟ ਰਿਟਰਨ ਆਫ ਅਨਡਾਕੂਮੈਂਟਡ ਇੰਡੀਅਨਸ, ਕਿ ਅਸੀਂ ਤਾਂ ਹਮੇਸ਼ਾ ਹੀ ਵੈਲਕਮ ਕਰਦੇ ਹਾਂ ਵੀ ਜਿਹੜੇ ਲੈਜੀਟੀਮੇਟ ਜਿਹੜੇ ਸਾਡੇ ਸਿਟੀਜ਼ਨ ਨੇ ਅਸੀਂ ਉਹਨਾਂ ਨੂੰ ਵਾਪਸ ਲਵਾਂਗੇ। ਔਰ ਦੂਸਰਾ ਹੁਣ ਇਸ ਦੇ ਉੱਤੇ ਅੱਜ ਬਹੁਤ ਸਾਰੇ ਯੂਟਿਊਬਰਸ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਅਨਡਾਕੂਮੈਂਟਡ ਜਾਂ ਇਹ ਜਿਹੜੇ 18,000 ਬੈਠੇ ਨੇ ਜਾਂ ਜਿੰਨੇ ਵੱਡੇ ਆਪਰੇਸ਼ਨ ਗੁਜਰਾਤ 'ਚੋਂ ਚੱਲ ਰਹੇ ਸੀ ਜਿਹਦੇ 'ਚ ਸੈਂਕੜਿਆਂ ਏਜੰਟ ਇਨਵੋਲਵ, ਕਿਉਂਕਿ ਸਭ ਤੋਂ ਵੱਡੀ ਜਿਹੜੀ ਇਲੀਗਲ ਮਾਈਗ੍ਰੇਸ਼ਨ ਹੋਈ ਹੈ ਉਹ ਗੁਜਰਾਤੀਆਂ ਦੀ ਹੋਈ ਹੈ ਜਾਂ ਗੁਜਰਾਤ ਬੇਸਡ ਏਜੰਟਾਂ ਦੀ, ਜਿਨ੍ਹਾਂ ਨੇ ਜਿਵੇਂ ਇੱਕ ਜਹਾਜ਼ ਵਾਪਸ ਭੇਜਿਆ ਸੀ ਫਰਾਂਸ ਵਾਲਿਆਂ ਨੇ, ਉਹ ਲਾ ਲਿਆ ਸੀ ਉਹਨਾਂ ਨੇ, 3-4 ਦਿਨ ਬਾਅਦ ਵਾਪਸ ਭੇਜਿਆ ਸੀ। ਉਹਦੇ 'ਚ 4-5-6 ਸਿੱਖ ਲੜਕੇ ਸੀ, ਉਹਨਾਂ ਨੇ ਤਾਂ ਉੱਥੇ ਹੀ ਅਸਾਈਲਮ ਕਰਤਾ ਫਰਾਂਸ 'ਚ ਹੀ, ਉਹ ਨਹੀਂ ਜਹਾਜ਼ 'ਤੇ ਵਾਪਸ ਤੋੜ ਦਿੱਤੇ ਗੁਜਰਾਤੀ ਸਾਰੇ। ਤੇ ਉਦੋਂ ਇਹ ਸਾਹਮਣੇ ਆਇਆ ਸੀ ਕਿ ਵੀ ਕਿੰਨੇ ਵੱਡੇ ਪੈਮਾਨੇ 'ਤੇ ਇਹ ਚੱਲ ਰਹੀ ਹੈ ਹਿਜਰਤ। ਫਿਰ ਜਿਹੜੀ ਇੱਕ ਇਨਕੁਆਇਰੀ ਜਿਹਦੇ 'ਚ ਇੰਡੀਆ ਦੀ ਸੈਂਟਰਲ ਗੌਰਮੈਂਟ ਵੀ ਇਨਵੋਲਵ ਹੈ, ਕੈਨੇਡੀਅਨ ਗੌਰਮੈਂਟ ਵੀ, ਇੱਕ ਗੁਜਰਾਤੀ ਕਪਲ ਜਿਹੜਾ ਬੱਚਿਆਂ ਸਮੇਤ ਫਰੀਜ਼ ਹੋ ਗਿਆ ਸੀ ਬਾਰਡਰ ਦੇ ਉੱਤੇ,
ਵੀ ਕੀ ਹੈ, ਉਹ ਵੀ ਗੁਜਰਾਤੀ ਏਜੰਟ। ਫਿਰ ਇਹ ਸਾਹਮਣੇ ਆਇਆ ਕਿ ਹੁਣ ਜਿਹੜੀ ਗੱਲ ਅਸਲ ਦੇ ਵਿੱਚ ਜਿਹੜਾ ਸਵਾਲ ਪੁੱਛਿਆ ਜਾ ਰਿਹਾ ਵੀ ਹੁਣ ਤੁਸੀਂ ਬੜਾ ਭੋਲਾ ਜਿਹਾ ਬਣ ਕੇ ਐਸ ਜੈ ਸ਼ੰਕਰ ਇਹ ਕਹਿ ਰਿਹਾ ਕਿ ਜੀ ਅਸੀਂ ਤਾਂ ਜਿਹੜਾ ਵੀ ਕੋਈ ਲੈਜੀਟੀਮੇਟ ਹੋਏਗਾ ਵੀ ਆਰ ਰੈਡੀ ਫਾਰ ਇਟ, ਔਰ ਦੂਸਰਾ ਤੀਸਰਾ ਵੀ ਉਹ ਜਿਹੜੀ ਰਹਿਤ ਹੈ ਟਰੰਪ ਦੀ ਔਰ ਦੂਜੇ ਦੀ ਉਹਦੇ ਤੋਂ ਬਚਣ ਲਈ ਕਿ ਵੀ ਜੇ ਅਸੀਂ ਇਸ ਮਾਮਲੇ ਦੇ ਉੱਤੇ ਹੁਣ ਕੋਆਪਰੇਟ ਨਾ ਕੀਤਾ ਤੇ ਟੈਰਿਫਸ ਆਉਣਗੀਆਂ ਔਰ ਉਹਨਾਂ ਦੀ ਇਕਨੋਮੀ ਆਲਰੇਡੀ 88 ਦੇ ਨੇੜੇ ਤੇੜੇ ਰੁਪਈਆ ਡਗਮਗਾ ਰਿਹਾ। ਹਾਲਾਂ ਝੂਠ ਬੋਲ ਰਹੇ ਨੇ ਬਹੁਤ ਵਾਰੀ, ਇਕਨੋਮੀ 6% ਗਰੋਥ, ਤੇ ਹੁਣ ਵੀ ਜਿਹੜੀ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਚੱਲ ਰਹੀ ਹੈ ਵਰਲਡ ਇਕਨੋਮਿਕ ਫੋਰਮ ਦੀ ਮੀਟਿੰਗ, ਉਹਦੇ 'ਚ ਵੀ ਮੈਮੋ ਆਫ ਅੰਡਰਸਟੈਂਡਿੰਗ ਇਹ ਸਭ PR ਹੈ। ਅੰਦਰੋਂ ਇਹਨਾਂ ਦਾ ਹਾਲ ਬਹੁਤ ਖੋਖਲਾ ਹੈ ਔਰ ਇਹੀ ਕਾਰਨ ਹੈ ਕਿ ਵੀ ਅਨਐਮਪਲੋਇਮੈਂਟ ਬਹੁਤ ਜ਼ਿਆਦਾ ਹੈ ਔਰ ਉਸ ਦਾ ਨਤੀਜਾ ਹੈ ਵੀ ਈਵਨ ਇੰਡੀਆ ਨੇ ਇਜ਼ਰਾਈਲ ਦੇ ਵਿੱਚ ਬੰਦੇ ਆਪਣੇ ਭੇਜੇ ਨੇ ਕਿ ਉਹ ਫਲਸਤੀਨੀਆਂ ਦੀ ਥਾਂ 'ਤੇ ਨੌਕਰੀ ਕਰਨ। UAE ਦੇ ਨਾਲ ਈਵਨ ਰਸ਼ੀਅਨ ਆਰਮੀ 'ਚ ਸੈਂਕੜਿਆਂ ਜਿਹੜੇ ਨੇ ਉਹ ਇੰਡੀਅਨ ਸੱਟ ਮਾਰ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਇੱਕ ਵੋਲਕੈਨੋ ਵਿਦ ਇਨ ਇੰਡੀਆ ਵੀ ਐਰਪਟ ਹੋਣ ਵਾਲਾ ਹੈ ਕਿਉਂਕਿ ਇੰਨੀ ਵੱਡੀ ਗਿਣਤੀ 'ਚ ਅਨਐਮਪਲੋਇਮੈਂਟ ਹੈ। ਔਰ ਇੱਕ ਦਿਨ ਮੈਂ ਦਿੱਲੀ ਦੀਆਂ ਫਿਗਰਸ ਹੀ ਦੇਖ ਰਿਹਾ ਸੀ ਕਿ ਜਿਹੜੇ PhD ਨੇ ਉਹਨਾਂ ਦੇ ਕੋਲ ਊਬਰ ਚਲਾਉਣ ਤੋਂ ਬਿਨਾਂ ਹੋਰ ਕੋਈ ਚੋਇਸ ਨਹੀਂ ਹੈ, ਜਾਂ ਕੋਈ ਚਾਹ ਦਾ ਖੋਖੇ 'ਤੇ ਬੈਠਾ ਜਾਂ ਦੂਜਾ ਬੈਠਾ। ਸੋ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਸਾਰਾ ਜੇ ਨਿਕਲ ਹੀ ਰਹੇ ਨੇ ਹੁਣ ਜੇ ਗੁਜਰਾਤ ਵਰਗੀ ਸਟੇਟ ਜਿਹਨੂੰ ਮਾਡਲ ਸਟੇਟ ਦੇ ਤੌਰ 'ਤੇ ਇਹਨਾਂ ਨੇ ਪ੍ਰੈਜ਼ੈਂਟ ਕੀਤਾ ਉੱਥੋਂ ਨਿਕਲ ਰਹੇ ਨੇ, ਅਨਪੜ੍ਹ ਤਾਂ ਹੈ ਨਹੀਂ। ਪੰਜਾਬ 'ਚ ਤਾਂ ਤੁਸੀਂ ਕਹਿ ਸਕਦੇ ਹੋ ਕਿ ਜੀ ਕੁੜੀਆਂ ਪੜ੍ਹੀਆਂ ਹੋਈਆਂ ਨੇ, ਮੁੰਡੇ ਨਹੀਂ, ਉਹਨਾਂ ਨੂੰ ਪਤਾ ਹੀ ਹੈ ਜੇ ਜਾ ਕੇ ਟਰੱਕ ਹੀ ਚਲਾਉਣਾ ਉੱਥੇ ਜਾਂ ਫਲਾਣਾ। ਮੈਜੋਰਿਟੀ ਜਿਹੜੇ ਗੁਜਰਾਤੀ ਜਾਂ ਦੂਜੇ ਨੇ ਪੜ੍ਹੇ ਲਿਖੇ ਨੇ। ਹੁਣ ਇਸ ਸਾਰੇ ਦੇ ਚਲਦਿਆਂ ਜਦੋਂ ਇੱਕ ਪਾਸੇ ਅਮਰੀਕਾ ਦੇ ਸਾਹਮਣੇ ਭਾਵੇਂ ਇਹਨਾਂ ਨੇ ਔਰ ਇਹਦੇ ਬਾਵਜੂਦ ਅਜੇ ਅਮਰੀਕਾ ਨੇ ਕੋਈ ਪ੍ਰੋ ਇੰਡੀਆ ਜੈਸਚਰ, ਪ੍ਰੋ ਮੋਦੀ ਤਾਂ ਦੂਰ ਦੀ ਗੱਲ, ਅਜੇ ਦਿਖਾਇਆ ਨਹੀਂ ਹੈ। ਸੋ ਮੈਨੂੰ ਇਹ ਲੱਗਦਾ ਔਰ ਇਸੇ ਤਰ੍ਹਾਂ ਹਾਲਾਂ ਰਸ਼ੀਆ ਬਾਰੇ ਟਰੰਪ ਨੇ ਆਲਰੇਡੀ ਜਿਹੜਾ ਥਰੂ ਵੀਡੀਓ ਡੈਵੋਸ ਸਵਿਟਜ਼ਰਲੈਂਡ ਦੀ ਵਰਲਡ ਇਕਨੋਮਿਕ ਫੋਰਮ 'ਚ ਵੀ ਕਿਹਾ ਕਿ ਜੀ ਮੈਂ ਗੱਲਬਾਤ ਕਰਾਂਗਾ, ਜੰਗ ਮੁੱਕਣਾ ਚਾਹੀਦਾ ਹੈ। ਉਹਨੇ OPEC ਨੂੰ ਵੀ ਕਿਹਾ ਜੀ ਤੇਲ ਦੀਆਂ ਕੀਮਤਾਂ ਘਟਾਓ ਜਾਂ ਦੂਜੇ। ਲੇਕਿਨ ਰਸ਼ੀਆ ਔਰ ਚਾਈਨਾ ਨੂੰ ਤਾਂ ਇਹ ਸਮਝ ਆ ਗਈ ਵੀ ਆਉਣ ਵਾਲਾ ਪੀਰੀਅਡ ਜਿਹੜਾ ਹੈ ਉਹ ਸਾਨੂੰ ਜੁਆਇੰਟ ਸਟ੍ਰੈਟੇਜਾਈਜ਼ ਕਰਨਾ ਪਏਗਾ ਜੇ ਅਮਰੀਕਨਜ਼ ਆਪਣੀ ਆਈ 'ਤੇ ਆ ਗਏ ਟੈਰਿਫ ਲਗਾਉਣ 'ਤੇ ਦੂਜੇ ਤੀਜੇ। ਪਰ ਹੁਣ ਇਹ ਲੱਗਦਾ ਜਿਹੜੀ ਖਬਰ ਨੇ ਅੱਜ ਇਹ ਟਾਈਟਲ ਬਣਿਆ ਔਰ ਇਸ ਦੇ ਉੱਤੇ ਈਵਨ ਇੰਡੀਅਨ ਮੀਡੀਆ 'ਚ ਵੀ ਸਰਪ੍ਰਾਈਜ਼ ਹੈ ਕਿ ਹੁਣ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਮੋਸਟ 2-3 ਦਿਨ 26 ਜਨਵਰੀ ਨੂੰ ਰਹਿ ਗਏ ਨੇ, ਜਿਹੜਾ ਰਿਪਬਲਿਕ ਡੇ ਹੈ ਬਹੁਤ ਵੱਡੀ ਤਾਕਤ ਦਾ ਮੁਜ਼ਾਹਰਾ ਹੁੰਦਾ ਔਰ ਇਸ ਵਾਰ ਰਿਪਬਲਿਕ ਡੇ ਪੈਰੇਡ 'ਤੇ ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਪ੍ਰਾਬੋਵੋ ਸੁਬਾਰੀਐਂਟੋ ਇਹ ਚੀਫ ਗੈਸਟ ਨੇ। ਜ਼ਾਹਰ ਹੈ ਦੁਨੀਆ ਦਾ ਸਭ ਤੋਂ ਵੱਡਾ ਮੁਸਲਿਮ ਮੁਲਕ ਇੰਡੋਨੇਸ਼ੀਆ ਹੈ ਔਰ ਇਹ ਵੀ ਕੁਰਬਾਨ ਜਾਈ ਹੈ ਭਾਰਤ ਮਾਤਾ ਦੇ ਇਹਨਾਂ ਸਪੂਤਾਂ ਦੇ ਵੀ ਇੱਕ ਪਾਸੇ ਤੁਸੀਂ ਮੁਸਲਮਾਨਾਂ ਨੂੰ ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ, ਉਹਨਾਂ ਦੇ ਉੱਤੇ ਜੋ ਚੱਲ ਰਿਹਾ ਜੋ ਆਮਿਰ ਖਾਨ ਨਾਲ ਹੋ ਰਿਹਾ ਸੀ ਜਾਂ ਸ਼ਾਹਰੁਖ ਖਾਨ ਦੇ ਬੇਟੇ ਨੂੰ ਫਸਾ ਕੇ ਸੈਫ ਅਲੀ ਖਾਨ ਜਿਸ ਦੇ ਘਰ ਦੇ ਵਿੱਚ ਵੜ ਕੇ ਇੱਕ ਕਾਤਲ ਨੇ ਜਿਹੜਾ ਚਾਕੂ ਨਾਲ ਵਾਰ ਕੀਤੇ, ਹਾਲਾਂ ਉਹਨੂੰ ਬੰਗਲਾਦੇਸ਼ੀ ਬਣਾਤਾ ਪਰ ਹੁਣ ਉਹ ਸਾਹਮਣੇ ਆ ਰਿਹਾ ਵੀ ਕਾਤਲ ਕੋਈ ਹੋਰ ਹੈ, ਉਹ ਫਸਾਇਆ ਹੀ ਹੈ। ਤੇ ਉਹ ਮਹਾਰਾਸ਼ਟਰ ਦਾ ਇੱਕ ਮਿਨਿਸਟਰ ਕਹਿ ਰਿਹਾ ਵੀ ਇਹ 5 ਦਿਨਾਂ 'ਚ ਜਿਹੜਾ ਇਹ ਠੀਕ ਹੋ ਕੇ ਕਿਵੇਂ ਹਸਪਤਾਲ ਤੋਂ ਆ ਗਿਆ, ਕਿਤੇ ਡਰਾਮਾ ਹੀ ਤਾਂ ਨਹੀਂ ਕੀਤਾ ਇਹਨੇ ਸੈਫ ਅਲੀ ਖਾਨ। ਮਤਲਬ ਇਹ ਹੈ ਕਿ ਮੁਸਲਮਾਨ ਇਸ ਲੈਵਲ ਦੇ ਜਿਹੜੇ ਸੈਲੀਬ੍ਰਿਟੀ ਨੇ ਉਹ ਉਸ ਹਾਲਤ ਜਿਹਦੇ 'ਚ ਕਿ ਉਹਦੀ ਜਾਨ ਕਿਵੇਂ ਉਹਨੂੰ ਆਟੋ ਵਾਲਾ ਲੈ ਕੇ ਆਇਆ, ਕਿਵੇਂ ਉਹਦੀ ਜਾਨ ਬਚੀ। ਹਾਲਾਂ ਅਜੇ ਕੁਛ ਦਿਨ ਪਹਿਲਾਂ ਹੀ ਉਹ ਸਾਰੀ ਕਪੂਰ ਟੱਬਰ ਤੇ ਸੈਫ ਅਲੀ ਖਾਨ ਦਾ ਟੱਬਰ ਮੋਦੀ ਦੇ ਨਾਲ ਜਿਹੜਾ ਉਹ ਗੁਫ਼ਤਗੂ ਕਰ ਰਿਹਾ ਸੀ। ਮੋਦੀ ਕਹਿ ਰਿਹਾ ਸੀ ਛੋਟੇ ਕੋ ਨਹੀਂ ਲੈ ਕੇ ਆਏ, ਉਹਦਾ ਨਾਂ ਤੈਮੂਰ ਰੱਖਿਆ ਹੋਇਆ। ਹੁਣ ਇੰਨੀ ਨਫ਼ਰਤ ਫੈਲਾਈ ਹੋਈ ਹੈ ਕਿ ਦੇਖੋ ਜੀ ਜਿਸ ਖਾਨਦਾਨ 'ਚ ਤੈਮੂਰ ਹੈ ਜਾਂ ਦੂਜਾ ਇਹ ਭਾਰਤੀ ਕਿਵੇਂ ਹੋ ਸਕਦੇ ਨੇ। ਇਹੀ ਉਹਨਾਂ ਨੇ ਬਾਕੀਆਂ ਦੇ ਬਾਰੇ ਕੀਤਾ ਹੋਇਆ। ਲੇਕਿਨ ਤੁਸੀਂ ਇਹਨਾਂ ਦਾ PR ਦੇਖੋ ਕਿ ਵੀ ਰਿਪਬਲਿਕ ਡੇ ਦੇ ਮੌਕੇ ਦੇ ਉੱਤੇ ਮੁਸਲਮਾਨ ਮੁਲਕ ਜਿਹੜੇ ਦੁਨੀਆ ਦੀ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਮੁਸਲਮਾਨਾਂ ਦੀ ਇੰਡੋਨੇਸ਼ੀਆ 'ਚ ਹੈ, 20,000 ਤੋਂ ਜ਼ਿਆਦਾ ਉਹਨਾਂ ਦੇ ਆਈਲੈਂਡ ਨੇ, ਅੱਡ ਮੂਲ ਦੇ ਨੇ, ਉਹਨੂੰ ਸੱਦਿਆ ਹੋਇਆ। ਹੁਣ ਜਿਹੜੀ ਇਹ ਫੋਰਨ ਮਿਨਿਸਟਰੀ ਹੁੰਦੀ ਹੈ, ਜਿਹੜਾ ਫੋਰਨ ਸੈਕਟਰੀ ਹੈ, ਇਹ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਫੋਰਨ ਮਿਨਿਸਟਰੀ ਦਾ, ਜਿਹਨੂੰ ਉੱਥੇ ਐਕਸਟਰਨਲ ਅਫੇਅਰਸ ਮਿਨਿਸਟਰੀ ਕਿਹਾ ਜਾਂਦਾ। ਹੁਣ ਵਿਕਰਮ ਮਿਸਰੀ ਫੋਰਨ ਮਿਨਿਸਟਰ ਹੈ, ਫੋਰਨ ਸੈਕਟਰੀ ਹੈ ਇੰਡੀਆ ਦਾ, ਫੋਰਨ ਮਿਨਿਸਟਰ ਤਾਂ ਐਸ ਜੈ ਸ਼ੰਕਰ ਹੈ।
ਹੁਣ ਜਿਹੜੀ ਖਬਰ ਹੈ, ਫੋਰਨ ਸੈਕਟਰੀ ਵਿਕਰਮ ਮਿਸਰੀ ਟੂ ਵਿਜ਼ਿਟ ਚਾਈਨਾ ਔਨ ਜਨਵਰੀ 26th, ਮਿਸਰੀ ਟੂ ਮੀਟ ਚਾਈਨੀਜ਼ ਵਾਈਸ ਫੋਰਨ ਮਿਨਿਸਟਰ ਸੁਨ ਵਿੰਗਡੋਂਗ, discuss resumption of travel, visa, Mansover Yatra, trade issues and concerns over hydropower project may come up. ਹੁਣ ਸਵਾਲ ਜਿਹੜਾ ਅੱਜ ਈਵਨ ਇੰਡੀਅਨ ਯੂਟਿਊਬਰਸ ਨੇ ਵੀ ਕਿਹਾ ਕਿ ਜਦੋਂ ਕੋਈ ਫੋਰਨ ਡਿਗਨਿਟਰੀ ਆ ਰਿਹਾ ਹੈ, ਸਭ ਤੋਂ ਜ਼ਿਆਦਾ ਰੋਲ ਤਾਂ ਫੋਰਨ ਮਿਨਿਸਟਰੀ ਔਰ ਫੋਰਨ ਸੈਕਟਰੀ ਦਾ ਹੁੰਦਾ, ਹੈਂਡਲ ਉਹਨੇ ਕਰਨਾ ਹੁੰਦਾ। ਵੀ ਐਸੀ ਕਿਹੜੀ ਐਮਰਜੈਂਸੀ ਹੈ ਕਿ 26 ਬਿਨਾਂ ਇਹ ਪਹਿਲਾਂ ਕੋਈ ਅਨਪਲੈਨਡ ਜਿਹੜਾ ਹੈ ਉਹ ਫੋਰਨ ਸੈਕਟਰੀ ਚਾਈਨਾ ਜਾ ਰਿਹਾ। ਅੱਜ ਦੀਆਂ ਇਹ ਵੀ ਖਬਰਾਂ ਸੀ ਕਿ ਪੁਤਿਨ ਔਰ ਸ਼ੀ ਜਿਨਪਿੰਗ 'ਚ ਲਗਭਗ ਪੌਣੇ 2 ਘੰਟੇ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਹੋਈ। ਹੁਣ ਇਹ ਜਿਹੜੀ ਅਮਰੀਕਾ ਦੀ ਪਾਲਿਸੀ, ਮੈਨੂੰ ਇਹ ਲੱਗਦਾ ਹੈ ਵੀ ਇੰਡੀਆ ਨੇ ਇਹ ਰਿਅਲਾਈਜ਼ ਕਿਤੇ ਨਾ ਕਿਤੇ ਕਰ ਲਿਆ ਕਿ ਵੀ ਜਿਹੜੇ ਅੱਛੇ ਦਿਨ ਆਏਗੇ, ਅੱਛੇ ਦਿਨ ਤਾਂ ਆ ਗਏ ਜਿੰਨੇ ਕਾਣੇ ਸੀ, ਵੀ ਹੁਣ ਤੁਸੀਂ ਫਸੇ ਹੋਏ ਹੋ। ਇੱਕ ਪਾਸੇ ਟਰਾਂਸਨੈਸ਼ਨਲ ਰਿਪਰੈਸ਼ਨ ਤੁਸੀਂ ਕੀਤਾ ਹੈ, ਸਿੱਖ ਫੈਕਟਰ ਦੀ ਗੱਲ ਸਾਹਮਣੇ ਹੈ, ਪਲੱਸ ਤੁਸੀਂ ਡਬਲ ਕ੍ਰਾਸ ਕੀਤਾ ਪੁਤਿਨ ਦੇ ਨਾਲ ਜਾ ਕੇ ਯੂਕਰੇਨ ਵਾਰ 'ਚ ਉਹਨਾਂ ਦਾ ਆਇਲ ਬਾਏ ਨਹੀਂ ਕੀਤਾ, ਉਹਨੂੰ ਰੀਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਵੇਚਿਆ। ਤੇ ਹੁਣ ਟਰੰਪ ਤੇ ਉਹਨਾਂ ਦੀ ਉਹ ਹੌਟ ਹੈਡਡ ਉਹ ਟੀਮ ਆ ਗਈ ਹੈ ਜਿਹਨਾਂ ਦੀ ਇੱਕੋ ਹੀ ਲਾਈਨ ਹੁੰਦੀ ਹੈ, ਜਿਵੇਂ ਉਹਦੀ ਜੂਨੀਅਰ ਬੁਸ਼ ਨੇ ਕਿਹਾ ਸੀ, ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ। ਇਹ ਵਿੱਚ ਵਿਚਾਲੇ ਖਲੋ ਕੇ ਗੱਲ ਨਹੀਂ ਬਣਨੀ ਹੈ। ਸੋ ਉਹਨਾਂ ਨੇ ਇਹ ਸਾਰਾ ਹਿਸਾਬ ਕਿਤਾਬ ਜਿਹਾ ਲਾਇਆ ਕਿ ਵੀ ਇਹ ਅਮਰੀਕਾ ਵੱਲ ਗਿਆ ਬਹੁਤਾ ਕੱਢਣ ਪਾਉਣ ਨੂੰ ਕੁਛ ਨਹੀਂ, ਉੱਥੇ ਤਾਂ ਠੁੱਡੀ ਵੱਜਣੇ ਨੇ। ਤੇ ਚੀਨਮ ਸ਼ਰਣਮ ਗੱਛਾਮੀ, ਜਿਵੇਂ ਰੂਸਮ ਸ਼ਰਣਮ ਗੱਛਾਮੀ, ਇਹ ਬੌਧ ਮੰਤਰ ਹੈ ਜਿਹੜਾ ਬੁੱਧ ਧਰਮ 'ਚ ਜਾਂਦਾ ਹੈ, ਉਹਨੂੰ ਉਹ ਇਹ ਮੰਤਰ ਕਹਿੰਦਾ ਜੀ, ਬੁੱਧਮ ਸ਼ਰਣਮ ਗੱਛਾਮੀ। ਹੁਣ ਇਹ ਤਾਂ ਨਾ ਬੁੱਧ ਨੇ, ਨਾ ਜੈਨ ਨੇ, ਨਾ ਦੂਜੇ ਨੇ, ਇਹ ਤਾਂ ਜਿਹੜਾ ਦੇਖਿਆ ਸਾਹਿਬ ਉਹਨੂੰ ਸਲਾਮ, ਉਹਦੇ ਤੇ ਸੰਦੂਰ ਪਾਇਆ, ਉਹਨੂੰ ਹੀ ਦੇਵਤਾ ਕਰਕੇ ਭਗਵਾਨ ਬਣਾ ਰਿਹਾ। ਹੁਣ ਇੱਕ ਪੁਤਿਨ ਭਗਵਾਨ ਹੈ, ਇੱਕ ਸ਼ੀ ਜਿਨਪਿੰਗ ਵੀ ਹੈ, ਔਰ ਇਸ ਦੇ ਚਲਦਿਆਂ ਹੋਰ ਕੋਈ ਐਕਸਪਲੇਨੇਸ਼ਨ ਨਹੀਂ ਹੈ ਕਿ ਵੀ ਵਿਦਆਊਟ ਔਰ ਟਾਈਮਿੰਗ, ਜਦੋਂ ਕਿ 26 ਜਨਵਰੀ ਨੂੰ ਤੁਹਾਡੇ ਡਿਗਨਿਟਰੀ ਹੈ ਔਰ ਫੋਰਨ ਸੈਕਟਰੀ ਚਾਈਨਾ ਜਾ ਕੇ ਬੈਠਾ ਔਰ ਜਿਹੜੇ ਮੁੱਦਿਆਂ ਨੂੰ ਡਿਸਕਸ ਕਰਨ ਦੀ ਗੱਲ ਕਰ ਰਹੇ ਨੇ। ਹੁਣ 4 ਸਾਲ ਤੋਂ ਅਸੀਂ ਦੇਖ ਰਹੇ ਹਾਂ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਵੀ ਖਵਾਈ, ਜਲਾਲਤ ਵੀ ਲਈ, ਬੜੇ ਬੜੇ ਬਿਆਨ ਵੀ ਦਿੱਤੇ, ਟਿਕਟੌਕ ਸਮੇਤ ਕਈ ਐਪਾਂ ਚਾਈਨਾ ਦੀਆਂ ਬੈਨ ਕੀਤੀਆਂ। ਪਰ ਅਲਟੀਮੇਟਲੀ ਜਾ ਕੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਚੀਨ ਦੇ ਨਾਲ ਅਲਾਈਅੰਸ ਕਰਨਾ ਹੀ ਸਾਡੇ ਫਾਇਦੇ 'ਚ ਹੈ। ਸੋ ਬਾਕੀ ਅਸੀਂ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਇਹ ਡਿਵੈਲਪਮੈਂਟ ਕਿੱਧਰ ਨੂੰ ਲੈ ਕੇ ਜਾਂਦੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਂਕ ਯੂ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।